दर्शकों ब्रेक तो बाद ਤੁਹਾਡਾ स्वागत है जी। डॉक्टर साहब ਸਾਡੇ ਕੋਲ फेसबुक मैसेज आया है। ਤੁਹਾਨੂੰ ਕੁਇਕਲੀ ਕੁਝ ਮੈਸੇजेस ਮੈਂ ਸ਼ੇਅਰ ਕਰਨਾ ਚਾਹੁੰਦਾ। ਗੁਰਦੀਪ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਪੰਜਾਬ 'ਚ ਇੱਕ ਨਵੀਂ ਪੰਥਕ ਪਾਰਟੀ ਦਾ ਸਕੋਪ ਹੈ, ਪਰ ਸਾਡੀਆਂ ਪੁਰਾਣੀਆਂ ਪੰਥਕ ਪਾਰਟੀਆਂ ਨੇ ਇਹ ਹੋਣ ਨਹੀਂ ਦੇਣਾ। ਸਾਡੀ ਇਸ ਕਮਜ਼ੋਰੀ ਦਾ ਫਾਇਦਾ ਕੋਈ ਹੋਰ ਨਵੀਂ ਇੰਡੀਅਨ ਨੇਸ਼ਨ ਨੂੰ ਅਪਣਾਈ ਹੋਈ ਪਾਰਟੀ ਲੈ ਜਾਊਗੀ ਤਾਂ ਫਿਰ ਸਾਡੇ ਹਾਲਾਤ ਅੱਜ ਤੋਂ ਬਦਤਰ ਹੋ ਜਾਣਗੇ। ਬਿਲਕੁਲ ਸਹੀ ਬੋਲਿਆ ਇਹਨਾਂ ਦਾ ਠੀਕ ਐਨਾਲਿਸਿਸ ਹੈ ਕਿ ਅਸੀਂ ਬਣਾਈ ਨਹੀਂ ਹੈ ਕੋਈ ਤੀਸਰੀ ਧਿਰ ਔਰ ਆਲਰੇਡੀ ਫਾਇਦਾ ਲਿਜਾ ਰਹੇ ਨੇ, ਇਹ ਨਹੀਂ ਕਿ ਫਿਊਚਰ 'ਚ ਲਿਜਾਏਗੀ। ਦੀਪ ਘੁੰਮਣ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਕਲ ਜੀ ਅੱਗੇ ਤੁਸੀਂ ਦੇਖੋਗੇ ਕਿ ਕੀ ਬਣਦਾ ਬਾਦਲ ਫੈਮਿਲੀ ਦਾ। ਬਾਦਲ ਫੈਮਿਲੀ ਦਾ ਤਾਂ ਜੋ ਬਣੇਗਾ ਹੀ ਬਣੇਗਾ, ਪਰ ਸਾਡਾ ਜੋ ਸਿੱਖਾਂ ਦਾ ਬਣੇਗਾ ਉਹ ਵੀ ਨਾਲ ਨਾਲ ਹੁਣ ਅਸੀਂ ਦੇਖਾਂਗੇ ਕਿ ਵੀ ਕਿੱਧਰ ਨੂੰ ਇਹ ਸਾਨੂੰ ਲੈ ਕੇ ਜਾਣਗੇ। ਆਜ਼ਾਦ ਜੱਟ ਲਿਖਦੇ ਨੇ, ਵਾਹਿਗੁਰੂ ਸਿੰਘ ਸਾਹਿਬ, ਗ੍ਰੇਟ ਨੌਲੇਜ ਆਫ ਹਿਸਟੋਰੀਕਲ ਮੂਮੈਂਟਸ। ਡਾਕਟਰ ਸਾਹਿਬ ਯੂ ਆਰ ਗ੍ਰੇਟ। ਪਾਕ ਕਸ਼ਮੀਰ ਖਾਲਿਸਤਾਨ ਜ਼ਿੰਦਾਬਾਦ। ਸਾਡੇ ਪੋਲੀਟੀਸ਼ੀਅਨਸ ਦੋਵੇਂ ਪਾਸੇ ਕੰਜਰ ਨੇ, ਇੱਕ ਨਵਾਜ਼ ਤੇ ਇੱਕ ਬਾਦਲ, ਸਾਰੇ ਆਪਣੇ ਆਪਣੇ ਗੀਜੇ ਭਰਦੇ ਨੇ, ਕਿਸੇ ਨੂੰ ਕਿਸੇ ਦਾ ਕੋਈ ਦੁੱਖ ਦਰਦ ਨਹੀਂ। ਸੋ ਮੈਂ ਸ਼ਬਦਾਵਲੀ 'ਤੇ ਤਾਂ ਇਤਰਾਜ਼ ਕਰਦਾ ਵੀ ਅਸੀਂ ਨਾ ਵਰਤਿਆ ਕਰੀਏ ਇਸ ਕਿਸਮ ਦੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਊਥ ਏਸ਼ੀਅਨ ਪੋਲੀਟਿਕਸ ਦਾ ਵੱਡਾ ਹਿੱਸਾ ਜਿਹੜੇ ਲੋਕ ਕਰਦੇ ਨੇ ਪੋਲੀਟੀਸ਼ੀਅਨ, ਉਹਨਾਂ 'ਚ ਇਮਾਨਦਾਰੀ ਦੀ ਕਮੀ ਹੈ। ਅਮਰਜੀਤ ਬਾਜਵਾ ਵਾਹਿਗੁਰੂ ਜੀ। ਸਤਿੰਦਰ ਹੁੰਦਲ ਪੰਜਾਬ ਦਾ ਰੱਬ ਹੀ ਰਾਖਾ। ਮਨਜੀਤ ਸਿੰਘ ਫਤਿਹ ਬੁਲਾਉਂਦੇ ਨੇ। ਬਲਹਾਰ ਸਿੰਘ ਕੰਗ ਫਤਿਹ ਅਰਜ਼ ਕਰਦੇ ਨੇ। ਸ਼ਿੰਦਾ ਜੋਸ਼ਨ ਵਾਹਿਗੁਰੂ ਜੀ। ਹੁਣ ਤੁਸੀਂ ਕੁਇਕਲੀ ਹਾਂਜੀ ਈਮੇਲ ਪੜ੍ਹਦੇ ਹਾਂ ਆਪਾਂ। ਇਹ ਆਈ ਹੈ ਵੀਰ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਪ ਜੀ ਜਾਣਦੇ ਹੋ ਕਿ ਪਿਛਲੇ ਸਾਲ 25 ਦਸੰਬਰ 2016 ਨੂੰ ਨਿਊਯਾਰਕ ਵਿੱਚ ਪਾਕਿਸਤਾਨੀ ਵੀਰ ਭੈਣਾਂ ਨੇ ਪਾਕਿਸਤਾਨ ਦੇ ਜਨਮਦਾਤਾ ਕਾਇਦੇ ਆਜ਼ਮ ਜੀ ਦਾ ਜਨਮ ਦਿਨ ਬੜੀ ਹੀ ਖੁਸ਼ੀ ਨਾਲ ਮਨਾਇਆ ਸੀ, ਜਿਸ ਵਿੱਚ TV 84 ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਅਸੀਂ ਧੰਨਵਾਦ ਕਰਦੇ ਹਾਂ TV 84 ਦਾ, ਜੋ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ। ਜਿੱਥੇ ਡਾਕਟਰ ਸਾਹਿਬ ਜੀ ਜਿਹੜੀ ਆਪ ਜੀ ਨੇ ਸਪੀਚ ਕੀਤੀ ਹੈ ਉੱਥੇ ਉਹ ਪਾਵਰਫੁਲ ਅਤੇ ਕਾਬਿਲੇ ਤਾਰੀਫ ਹੈ। ਡਾਕਟਰ ਸਾਹਿਬ ਜੀ ਉਸ ਮਹਾਨ ਨਾਇਕ ਕਾਇਦੇ ਆਜ਼ਮ ਜੀ ਦੇ ਜਨਮ ਦਿਨ ਉੱਤੇ ਜੋ ਸਿੱਖ ਕੌਮ ਅਤੇ ਮੁਸਲਿਮ ਕੌਮ ਵਿੱਚ ਦੋਸਤੀ ਹੋਈ ਹੈ, ਉਸ ਦੀ ਖੁਸ਼ੀ ਵਿੱਚ ਦਾਸ ਵੱਲੋਂ ਇੱਕ ਨਿਮਾਣੀ ਜੀ ਕੋਸ਼ਿਸ਼। ਕਾਇਦੇ ਆਜ਼ਮ ਜੀ ਦੇ ਜਨਮ ਦਿਨ ਦੀ ਸਿੱਖ ਕੌਮ ਵੱਲੋਂ ਸਾਰੇ ਪਾਕਿਸਤਾਨੀ ਵੀਰ ਭੈਣਾਂ ਨੂੰ ਲੱਖਾਂ ਨਹੀਂ ਕਰੋੜਾਂ ਹੀ ਵਧਾਈਆਂ। ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਸਤਿਗੁਰੂ ਜੀ ਦੇ, ਜਿਨ੍ਹਾਂ ਨੇ ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਆਪਸ ਵਿੱਚ ਮਿਲਾਇਆ। 1947 ਵਿੱਚ ਕਾਇਦੇ ਆਜ਼ਮ ਜੀ ਨਹਿਰੂ ਅਤੇ ਗਾਂਧੀ ਬ੍ਰਾਹਮਣਵਾਦੀਆਂ ਦੇ ਨਾਲ ਇਕੱਲੇ ਹੀ ਲੜੇ ਸੀ। ਆਪਣੇ ਜਿਗਰ ਪਾਕਿਸਤਾਨ ਦੀ ਮੰਗ ਨੂੰ ਲੈ ਕੇ ਉੱਥੇ ਕਪਟੀ ਸ਼ੈਤਾਨ ਦੇ ਸਾਹਮਣੇ ਇੱਕ ਚਟਾਨ ਦੀ ਤਰ੍ਹਾਂ ਖੜੇ ਸੀ। ਦੇ ਦਿੱਤਾ ਤੁਹਾਨੂੰ ਪਾਕਿਸਤਾਨ ਆਜ਼ਾਦ ਕਰਾ ਕੇ ਇਸ ਨੂੰ ਪਿਆਰ ਨਾਲ ਸੰਭਾਲ ਕੇ ਰੱਖਣਾ। ਤੁਸੀਂ ਉਸ ਰਹਿਬਰ ਆਜ਼ਮ ਦੀ ਕੁਰਬਾਨੀ ਨੂੰ ਹਮੇਸ਼ਾ ਹੀ ਯਾਦ ਰੱਖਣਾ। ਕਾਇਦੇ ਆਜ਼ਮ ਜੀ ਦੇ ਜਨਮ ਦਿਨ ਦੇ ਉੱਤੇ ਪਿਆਰੇ ਬੱਚਿਆਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਦੇ ਦਿੱਤਾ ਸਾਨੂੰ ਖੂਬਸੂਰਤ ਪਾਕਿਸਤਾਨ, ਇਹ ਅਹਿਸਾਨ ਉਹਨਾਂ ਦਾ ਯਾਦ ਰੱਖਣਾ। ਕਾਬਲੇ ਤਾਰੀਫ ਹੈ ਪਾਕਿਸਤਾਨੀ ਅਵਾਮ, ਜਿਨ੍ਹਾਂ ਨੇ ਸਾਡੇ ਸਤਿਕਾਰਿਤ ਡਾਕਟਰ ਅਮਰਜੀਤ ਸਿੰਘ ਜੀ ਦੇ ਦਾ ਖੜੇ ਹੋ ਕੇ ਖੈਬਰ ਮਖਤੂਮ ਕੀਤਾ, ਖੈਰ ਮਖਤੂਮ ਕੀਤਾ। ਅਸੀਂ ਧੰਨਵਾਦ ਖੈਰ ਮਕਦਮ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਪਾਕਿਸਤਾਨੀ ਅਵਾਮ ਦਾ, ਜਿਨ੍ਹਾਂ ਨੇ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਕਾਇਦੇ ਆਜ਼ਮ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਣ ਦੇ ਟਾਈਮ ਖਾਲਿਸਤਾਨ ਦੀ ਆਜ਼ਾਦੀ ਦਾ ਕੇਕ ਕੱਟਣ ਦਾ ਜੋ ਤੁਸੀਂ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ, ਉਸ ਵਾਅਦੇ ਨੂੰ ਅਸੀਂ ਹਮੇਸ਼ਾ ਹੀ ਯਾਦ ਰੱਖਾਂਗੇ। ਉਹ ਦਿਨ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਜਲਦ ਆਏਗਾ, ਜਿਸ ਦਿਨ ਸਿੱਖ ਕੌਮ ਅਤੇ ਮੁਸਲਿਮ ਕੌਮ ਆਜ਼ਾਦ ਖਾਲਿਸਤਾਨ ਦਾ ਕੇਕ ਮਿਲ ਕੇ ਕੱਟਣਗੇ। ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਦੋਸਤੀ ਜ਼ਿੰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ 4 ਮਿੰਟ ਰਹਿ ਗਏ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਮੈਂ ਇਹਦੇ ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਆਪਣੇ ਆਪ 'ਚ ਕੰਪਲੀਟ ਲਿਖਤ ਹੈ ਜੀ, ਔਰ ਅਸੀਂ ਮੇਘਰਾਜ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਔਰ ਪੰਥ ਨੂੰ ਪਿਆਰ ਕਰਨ ਵਾਲੇ ਖਾਲਿਸਤਾਨੀ ਐਕਟਿਵਿਸਟ ਦੀਆਂ ਭਾਵਨਾਵਾਂ ਨੂੰ ਆਵਾਜ਼ ਦਿੱਤੀ ਹੈ ਜੀ। ਤੇ ਹੁਣ ਅਖੀਰਲੇ ਪਲਾਂ ਵਿੱਚ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੂਹੀ ਰਾਗ ਦਾ ਮਹੱਲਾ ਪਹਿਲਾ ਕਰ ਸਤਵਾਂ ਚੁਣਿਆ ਜੀ, ਔਰ ਇਹ ਜੋਗੀਆਂ ਨੂੰ ਐਡਰੈਸ ਕਰਦੇ ਆ ਕਿਉਂਕਿ ਜੋਗ ਮਤ ਦੇ ਵਿੱਚ ਇੱਕ ਗੋਦੜੀ ਜਿਹੜੀ ਪੈਚਡ
ਕੋਟ ਟਾਕੀਆਂ ਲੱਗੀਆਂ ਹੋਈਆਂ, ਸਿੰਗੀ ਜਿਹੜੀ ਕਿ ਤੂੰਬੀ ਦੇ ਨਾਲ ਵਜਾਉਣ ਦਾ, ਔਰ ਸਿਰ 'ਚ ਸੁਆਹ ਮਲਣ ਦਾ ਸਰੀਰ ਤੇ, ਔਰ ਭਿੱਖਿਆ ਮੰਗਣ ਦਾ, ਇਹ ਸਾਰੇ ਹੱਥ 'ਚ ਡੰਡਾ ਰੱਖਣਾ, ਇਹ ਯੋਗ ਮੱਤ ਦੇ ਹਿੱਸੇ ਰਹੇ ਨੇ। ਸੋ ਇਹਨੂੰ ਜਿਹੜੇ ਉਹਨਾਂ ਦੇ ਸਿੰਬਲ ਨੇ ਉਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਕਿਹਾ ਵੀ ਆ ਤੁਹਾਡਾ ਯੋਗ ਜਿਹੜਾ ਇਹ ਡਰਾਮੇਬਾਜ਼ੀ ਹੈ। ਅਸਲੀ ਯੋਗ ਜਿਹੜਾ ਯੋਗ ਮਿਲਣ ਨੂੰ ਕਹਿੰਦੇ ਨੇ ਰੱਬ ਦੇ ਨਾਲ, ਉਹ ਤਾਂ ਅੰਦਰ ਦੇ ਨਾਲ ਜੁੜਿਆ ਹੋਇਆ ਔਰ ਉਸ ਦੇ ਨਾਲ ਹੀ ਅਲਟੀਮੇਟਲੀ ਜਿਹੜਾ ਤੁਸੀਂ ਰੱਬ ਨੂੰ ਪਾ ਸਕਦੇ ਹੋ। ਇਹ ਬਾਹਰ ਜਿਹੜਾ ਹੈ ਬਹੁਤ ਸਾਰਾ ਤੁਹਾਡਾ ਵਿਖਾਵਾ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਜੋਗ ਨਾ ਖਿੰਥਾ ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਏ, ਜੋਗ ਨਾ ਮੁੰਦੀ ਮੂੰਡ ਮੁੰਡਾਈ ਹੈ, ਜੋਗ ਨਾ ਸਿੰਗੀ ਵਾਈ ਹੈ। ਕਿ ਨਾ ਤਾਂ ਉਹ ਜਿਹੜੀ ਗੋਦੜੀ ਪਾਈ ਹੋਈ ਹੈ ਤੁਸੀਂ ਪੈਚਡ ਕੋਟ, ਉਹਦੇ ਨਾਲ ਕੋਈ ਜੋਗੀ ਬਣਦਾ, ਨਾ ਹੀ ਡੰਡਾ ਦੇ ਨਾਲ ਕੋਈ ਜੋਗ ਦਾ ਸੰਬੰਧ ਹੈ। ਸਵਾਹ ਨਾਲ ਵੀ ਜਿਹੜੀ ਤੁਸੀਂ ਭਸਮ ਪਾਈ ਹੋਈ ਹੈ, ਮੁੰਦੀ ਕੰਨ ਦੇ ਵਿੱਚ ਮੁੰਦਰਾਂ ਜੋਗੀਆਂ ਦੇ ਹੁੰਦੀਆਂ ਨੇ ਕਿ ਵੀ ਇਹ ਕੋਈ ਮੁੰਦਰਾਂ ਪਾਉਣਾ ਯੋਗ ਨਹੀਂ ਹੈ। ਔਰ ਉਹਨਾਂ ਨੇ ਸਿਰ ਜਿਹੜਾ ਮੁਨਾਇਆ ਹੁੰਦਾ, ਮੂੰਡ ਮੁੰਡਾਈ ਹੈ, ਇਹ ਵੀ ਕੋਈ ਯੋਗ ਨਹੀਂ ਹੈ। ਸਿੰਗੀ ਵਾਈ ਹੈ, ਬਲੋਇੰਗ ਹਾਰਨ ਜਿਹੜਾ ਉਹਨਾਂ ਦਾ ਹਿੱਸਾ ਹੁੰਦਾ ਹੈ, ਉਹ ਚਿੱਪੀ ਸਿੰਗੀ ਦੇ ਨਾਲ ਗਾਉਂਦੇ ਜਾਂਦੇ ਨੇ। ਅੰਜਣ ਮਾਏ ਨਿਰੰਜਨ ਰਹੀ ਹੈ, ਜੋਗ ਜੁਗਤ ਪਾਈ ਹੈ। ਕਿ ਜੇ ਅਸਲੀ ਦੇਖਣਾ ਹੈ ਕਿ ਵੇ ਟੂ ਅਟੇਨ ਯੋਗਾ ਕੀ ਹੈ, ਰੱਬ ਨਾਲ ਮਿਲਾਪ ਕੀ ਹੈ, ਜੁਗਤ ਕੀ ਹੈ, ਤੇ ਅੰਜਣ ਮਾਏ ਨਿਰੰਜਨ ਰਹੀ। ਅੰਜਣ ਹੈ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਨਿਰਲੇਪ ਰਹਿਣਾ, ਅਨਬਲੈਮਿਸ਼ਡ। ਬਲੈਮਿਸ਼ਡ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਰਹਿੰਦਿਆਂ ਆਪਣੇ ਆਪ ਨੂੰ ਉਸ ਦੇ ਪ੍ਰਭਾਵਾਂ ਤੋਂ ਅੱਡ ਰੱਖਣਾ ਅਸਲੀ ਯੋਗ ਹੈ। ਗੱਲੀ ਯੋਗ ਨਾ ਹੋਈ। ਗੁਰੂ ਸਾਹਿਬ ਨੇ ਫਰਮਾਇਆ ਕਿ ਤੁਸੀਂ ਇਹ ਗੱਲਾਂ ਦੇ ਨਾਲ ਯੋਗ ਨਹੀਂ ਹੁੰਦਾ, ਤੁਸੀਂ ਜੋਗੀ ਬਣੀ ਜਾਓ। ਕਿੰਨਾ ਕੁਛ ਹੀ ਹੁੰਦਾ ਹੈ, ਜੋਗੀ ਉਤਰ ਪਹਾੜੋਂ ਆਇਆ, ਕਿੰਨਾ ਹੀ ਸਾਰੇ ਪੰਜਾਬ ਦੇ ਫੋਕਲੋਰ 'ਚ ਹੀ ਹੈ। ਪੂਣੀਆਂ ਮੁੱਕ ਜਾ ਨਹੀਂ, ਮੈਂ ਜਾਣਾ ਜੋਗੀ ਦੇ ਡੇਰੇ, ਕੋਈ ਇੱਦਾਂ ਦਾ। ਸੋ ਉਸ ਵੇਲੇ ਪੰਜਾਬ ਦੇ ਵਿੱਚ ਯੋਗ ਮੱਤ ਦਾ ਬਹੁਤ ਵੱਡਾ ਅਸਰ ਸੀ ਸਾਰੇ ਉੱਤਰੀ ਭਾਰਤ ਦੇ ਵਿੱਚ। ਤਾਂ ਗੁਰੂ ਸਾਹਿਬ ਨੇ ਫਰਮਾਇਆ ਵੀ ਗੱਲਾਂ ਦੇ ਨਾਲ ਕੋਈ ਯੋਗ ਨਹੀਂ ਹੁੰਦਾ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀ ਐ ਸੋਈ। ਜਦੋਂ ਤੱਕ ਹੁਣ ਜੋਗੀਆਂ ਦੇ ਆਪਣੇ 12 ਫਿਰਕੇ ਨੇ, ਕੋਈ ਉੱਚਾ ਜੋਗੀ ਹੈ, ਕੋਈ ਥਰੜਾ ਹੈ, ਆਈ ਪੰਥ ਉਹਨਾਂ ਦੇ 12 ਚੋਂ ਇੱਕ ਹੈ ਜਿਹੜਾ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਜੀ ਸਾਡਾ ਜਿਹੜਾ ਆਈ ਪੰਥ ਹੈ ਉਹਦੇ ਸਾਰੇ ਇੱਕੋ ਬਰਾਬਰ ਨੇ, ਇੱਕੋ ਜਮਾਤ 'ਚ ਨੇ। ਅਲਟੀਮੇਟਲੀ ਮਨ ਨੂੰ ਜਿੱਤਣ ਨਾਲ ਤੁਸੀਂ ਜਗ ਨੂੰ ਜਿੱਤਦੇ ਹੋ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਇੱਕ ਨਜ਼ਰ 'ਚ ਸਭ ਨੂੰ ਦੇਖੋ, ਫਿਰ ਜੋਗੀ ਕਹੀ ਐ ਸੋਈ, ਫਿਰ ਤੁਹਾਨੂੰ ਜੋਗੀ ਕਹਾਉਣ ਦਾ ਹੱਕ ਹੈ। ਫਿਰ ਗੁਰੂ ਸਾਹਿਬ ਨੇ ਫਰਮਾਇਆ ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ, ਜੋਗ ਨਾ ਦੇਸ਼ ਦਸ਼ੰਤਰ ਭਵੀਐ, ਜੋਗ ਨਾ ਤੀਰਥ ਨਹਾਈਏ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਏ। ਹੁਣ ਜੋਗੀ ਜਿਹੜੇ ਨੇ ਘੁੰਮਦੇ ਫਿਰਦੇ ਨੇ, ਕਦੇ ਮੜੀਆਂ ਤੇ ਮਸਾਣਾ ਤੇ, ਔਰ ਕਦੇ ਉਹ ਸਮਾਧੀ ਲਾ ਕੇ ਬੈਠੇ ਹੁੰਦੇ ਨੇ, ਜਿਹਨੂੰ ਤਾੜੀ ਲਾਉਣਾ ਕਹਿੰਦੇ ਨੇ, ਟਰਾਂਸ ਅਸੀਂ ਅੰਗਰੇਜ਼ੀ 'ਚ ਕਹਿੰਦੇ ਕਿ ਇਹ ਕੋਈ ਰੱਬ ਨਾਲ ਮਿਲਣ ਦਾ ਨਹੀਂ ਵੀ ਤੁਸੀਂ ਤੁਰੇ ਫਿਰੋ ਮੜੀਆਂ ਮਸਾਣਾ 'ਚ ਬੈਠ ਕੇ ਸਮਾਧੀਆਂ ਤਾੜੀਆਂ ਲਾ ਕੇ ਬੈਠੇ ਰਹੋ। ਜੋਗ ਨਾ ਦੇਸ਼ ਦਸ਼ੰਤਰ ਭਵੀਐ, ਵਾਂਡਰਿੰਗ ਇਨ ਦਾ ਫੋਰਨ ਲੈਂਡ, ਜੋਗ ਨਾ ਤੀਰਥ ਨਹਾਈਏ। ਤੁਸੀਂ ਕਹੋ ਜੀ ਅਸੀਂ ਗੰਗਾ ਨਹਾ ਲਿਆ, ਜਮਨਾ ਨਹਾ ਲਿਆ, ਕਦੇ ਇਸ ਸਰੋਵਰ 'ਤੇ ਚਲੇ ਗਏ, ਕਦੇ ਉਸ ਤੀਰਥ 'ਤੇ ਚਲੇ ਗਏ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਪਾਈ ਹੈ। ਵੀ ਅਲਟੀਮੇਟਲੀ ਸੰਸਾਰ 'ਚ ਰਹਿੰਦਿਆਂ ਸੰਸਾਰ ਤੋਂ ਨਿਰਲੇਪ ਰਹਿਣਾ, ਇਹ ਅਸਲੀ ਯੋਗ ਹੈ। ਸਤਿਗੁਰ ਭੇਟੈ ਤਾਂ ਸਹਿਸਾ ਟੂਟੈ, ਧਾਵਤ ਵਰਜ ਰਹਾਈਏ, ਨਿਝਰ ਚਰੈ ਸਹਿਜ ਤੁਨ ਲਾਗੈ, ਘਰ ਹੀ ਪਰਚਾ ਪਾਈਏ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਪਾਈ ਹੈ। ਕਿ ਅਲਟੀਮੇਟਲੀ ਜਦੋਂ ਤੱਕ ਤੁਹਾਡੇ ਜੀਵਨ ਦੇ ਵਿੱਚ ਸੱਚਾ ਪੁਰਖ ਸਤਿਗੁਰੂ ਆ ਕੇ ਤੁਹਾਡੇ ਮਨ ਦੇ ਸ਼ੰਕੇ ਨਿਵਰਤ ਨਹੀਂ ਕਰਦਾ, ਉਦੋਂ ਤੱਕ ਤੁਹਾਡੇ ਅੰਦਰੋਂ ਸ਼ੰਕਾ ਨਹੀਂ ਟੁੱਟਦੀ ਤੇ ਮਨ ਜਿਹੜਾ ਚਾਰ ਚੁਫੇਰੇ ਧਾਵ ਰਿਹਾ, ਭੱਜ ਰਿਹਾ, ਵਾਂਡਰਿੰਗ ਮਾਈਂਡ ਹੈ, ਉਹ ਵਰਜਿਆ ਨਹੀਂ ਜਾ ਸਕਦਾ। ਔਰ ਜਦੋਂ ਤੁਸੀਂ ਮਨ ਜੀਤੇ ਜਗ ਜੀਤ, ਜਦੋਂ ਤੁਸੀਂ ਮਨ ਨੂੰ ਜਿੱਤ ਲੈਂਦੇ ਹੋ ਸਤਿਗੁਰੂ ਦੀ ਕਿਰਪਾ ਦੇ ਨਾਲ, ਫਿਰ ਨਿਛਰ ਝਰੈ ਸਹਿਜ ਧੁਨ ਲੱਗ ਗਿਆ। ਫਿਰ ਤੁਹਾਡੇ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਵਰਸਦੀਆਂ ਨੇ। ਤੁਹਾਡੇ ਅੰਦਰ ਇਵੇਂ ਹੁੰਦਾ ਰਿਮ ਚਿਮ ਬਰਸੇ ਅੰਮ੍ਰਿਤ ਧਾਰਾ। ਤੁਹਾਡੇ ਅੰਦਰ ਜਿਹੜਾ ਇੱਕ ਬੇਖੌਫ ਉਸ ਰੱਬ ਦੇ ਪਿਆਰ ਦਾ ਜਿਹੜਾ ਇੱਕ ਪ੍ਰਵਾਹ ਫੁੱਟਦਾ, ਨਿਚਰ ਝਰੈ ਸਹਿਜ ਧੁਨ ਲੱਗ ਹੈ। ਫਿਰ ਤੁਹਾਡੇ ਅੰਦਰ ਇਵੇਂ ਹੀ ਹੈ, ਤੁਸੀਂ ਤਾਂ ਸਿੰਗੀ ਵਜਾ ਰਹੇ ਹੋ ਪਰ ਅੰਦਰ ਇੱਕ ਮਿਊਜ਼ਿਕ ਜਿਹੜਾ ਵਿਨ ਵਜਾਇਆ ਵਜਦੋਂ ਅਨਹਤ ਸ਼ਬਦ। ਹੁਣ ਕਿਸੇ ਵੀ ਚੀਜ਼ ਨੂੰ ਵਜਾਉਣ ਲਈ ਦੋ ਚੀਜ਼ਾਂ ਦਾ ਟਕਰਾਅ ਹੁੰਦਾ। ਹਾਰਮੋਨੀਅਮ ਤਾਂ ਵੱਜਦਾ, ਹਵਾ ਹੁੰਦੀ ਹੈ, ਅਸੀਂ ਫੂਕ ਮਾਰਦੇ ਹਾਂ, ਬੰਸਰੀ ਵੱਜਦੀ। ਪਰ ਇੱਥੇ ਜਿਹੜਾ ਫਿਰ ਅਨਹਤ ਧੁਨ ਹੈ, ਸਹਿਜ ਧੁਨ ਹੈ, ਉਹਦੇ ਲਈ ਕਿਸੇ ਹੋਰ ਦੀ ਲੋੜ ਨਹੀਂ ਹੁੰਦੀ। ਨਿਚਰ ਝਰੈ ਸਹਿਜ ਧੁਨ ਲੱਗ ਗਿਆ, ਘਰ ਹੀ ਪਰਚਾ ਪਾਈਏ। ਕਿ ਵੀ ਤੁਹਾਡੇ ਅੰਦਰ ਹੀ ਰੱਬ ਬੈਠਾ ਹੈ, ਵਿਜ਼ਡਮ ਤੁਹਾਡੇ ਅੰਦਰ ਹੈ। ਔਰ ਜਿਉਂ ਹੀ ਉਸ ਰੱਬ ਦੀ ਮਿਹਰ ਦੇ ਨਾਲ ਤੁਸੀਂ ਉਹਦੇ ਕਰੀਬ ਹੁੰਦੇ ਹੋ, ਤੁਹਾਨੂੰ ਆਪਣੇ ਅੰਦਰ ਹੀ ਯੋਗ ਮਿਲ ਜਾਂਦਾ ਹੈ। ਫਿਰ ਤੁਹਾਨੂੰ ਭਵਨ ਦੀ, ਟੱਕਰਾਂ ਮਾਰਨ ਦੀ,
ਤੀਰਥਾਂ ਤੇ ਜਾਣ ਦੀ, ਭੁੱਖੇ ਪਿਆਸੇ ਰਹਿਣ ਦੀ, ਸਿਰ 'ਚ ਸਵਾਹ ਪਾਉਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਤੇ ਅਖੀਰ 'ਚ ਗੁਰੂ ਸਾਹਿਬ ਨੇ ਇਸ ਥਾਟ ਨੂੰ ਕੰਸੋਲੀਡੇਟ ਫਿਰ ਕੀਤਾ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਪਾਈ ਹੈ, ਨਾਨਕ ਜੀਵਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈ ਹੈ, ਵਾਜੇ ਬਾਜੋਂ ਸਿੰਘੀ ਵਾਜੇ, ਤੋ ਨਿਰਭਉ ਪਦ ਪਾਈਏ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਤੋ ਪਾਈ ਹੈ। ਕਿ ਨਾਨਕ ਜੀਵਤਿਆਂ ਮਰ ਰਹੀ ਹੈ। ਇਹ ਹੈ ਕਿ ਤੁਸੀਂ ਇਸ ਜੀਵਨ ਦੇ ਵਿੱਚ ਜੇ ਆਪਣੀ ਹਉਮੈ ਨੂੰ ਮਾਰ ਲੈਂਦੇ ਹੋ, ਆਪਣੀ ਮੈਂ, ਕਿ ਬਹੁਤ ਸਾਰਿਆਂ ਦੀ ਜ਼ਿੰਦਗੀ ਮੈਂ ਦੇ ਨਾਲ ਜੁੜੀ ਹੋਈ, ਜਿਉਂਦੇ ਹੀ ਮੈਂ 'ਚ ਨੇ। ਜੇ ਤੁਸੀਂ ਉਸ ਮੈਂ ਨੂੰ ਮਾਰ ਲਿਆ, ਨਾਨਕ ਜੀਵਤਿਆਂ ਮਰ ਰਹੀ ਹੈ, ਐਸਾ ਜੋਗ ਕਮ, ਇਹ ਅਸਲੀ ਜੋਗ ਹੈ। ਜੋਗ ਤਾਂ ਇਹੀ ਹੈ, ਜਿਵੇਂ ਬੁੱਲੇ ਸ਼ਾਹ ਨੇ ਵੀ ਕਿਹਾ ਕਿ ਭਾਈ ਤੂੰ ਭਾਵੇਂ ਇੱਧਰ ਜਾ, ਤੀਰਥਾਂ ਤੇ ਜਾ, ਹਜ ਕਰ, ਪਰ ਜੇ ਤੇਰੇ ਅੰਦਰੋਂ ਮੈਂ ਨਹੀਂ ਮੁੱਕੀ, ਜੇ ਤੇਰੇ ਅੰਦਰ ਹਉਮੈ ਨਹੀਂ ਮੁੱਕੀ, ਤੇ ਤੂੰ ਕੀ ਖੱਟਿਆ ਵੀ ਤੈਨੂੰ ਰੱਬ ਨੇ ਨਹੀਂ ਮਿਲਣਾ। ਸੋ ਇਹ ਗੁਰੂ ਸਾਹਿਬ ਨੇ ਯਾਦ ਕਰਵਾਇਆ, ਨਾਨਕ ਜੀਵਤਿਆਂ ਮਰ ਰਹੀ ਹੈ, ਅੰਦਰੋਂ ਹਉਮੈ ਨੂੰ ਮਾਰ ਲੈਣਾ, ਮੈਂ ਨੂੰ ਮਾਰ ਲੈਣਾ, ਇਹੀ ਜੋਗ ਕਮਾਣਾ। ਤੇ ਜਦੋਂ ਇਵੇਂ ਹੋ ਜਾਂਦਾ ਹੈ, ਫਿਰ ਵਾਜੇ ਬਾਜੋ ਸਿੰਘੀ ਵਾਜੇ, ਕਿ ਬਿਨਾਂ ਹਾਰਨ ਦੇ ਬਲੋ ਕੀਤੇ ਦੇ ਸਿੰਘੀ ਦੇ ਅੰਦਰ ਉਸ ਰੱਬ ਦੇ ਪਿਆਰ ਦਾ ਨਾਦ, ਪਿਆਰ ਦਾ ਮਿਊਜ਼ਿਕ, ਪਿਆਰ ਦਾ ਸੰਗੀਤ ਵੱਜਦਾ, ਤੋ ਨਿਰਭਉ ਪਦ ਪਾਈਏ। ਤੇ ਇਸ ਲੈਵਲ ਤੇ ਪਹੁੰਚਿਆ ਇਨਸਾਨ, ਫਿਰ ਬਿਨਾਂ ਕਿਸੇ ਖੌਫ, ਬਿਨਾਂ ਕਿਸੇ ਡਰ, ਬਿਨਾਂ ਕਿਸੇ ਲਾਲਚ ਤੋਂ ਹਰ ਸਿਚੁਏਸ਼ਨ ਨੂੰ ਫੇਸ ਕਰਦੇ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਤੋਂ ਪਾਈਏ। ਕਿ ਇਸ ਮਾਇਆ ਦੇ ਵਿੱਚ ਰਹਿੰਦਿਆਂ ਵੀ ਇਸ ਤੋਂ ਨਿਰਲੇਪ ਰਹਿਣਾ, ਇਹ ਅਲਟੀਮੇਟਲੀ ਜੋਗ ਹੈ। ਸੋ ਇਹ ਸਿੱਖੀ ਦਾ ਜੋਗ ਦਾ ਕਨਸੈਪਟ ਹੈ, ਅੰਜਨ ਮਾਹੇ ਨਿਰੰਜਨ ਰਹੀਏ। ਔਰ ਇਹੀ ਗੱਲ ਸਿੱਧਾਂ ਜੋਗੀਆਂ ਨੂੰ ਗੁਰੂ ਸਾਹਿਬ ਨੇ ਸਿੱਧ ਗੋਸ਼ ਦੇ ਵਿੱਚ ਵੀ ਕਹੀ ਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕਿ ਜਿਵੇਂ ਮੁਰਗਾਬੀ ਬਤਖ ਪਾਣੀ ਦੇ ਵਿੱਚ ਹੈ, ਪਰ ਪਾਣੀ ਉਹਦੇ ਖੰਭਾਂ ਨੂੰ ਪਾਉਂਦਾ ਨਹੀਂ। ਔਰ ਜੈਸੇ ਜਲ ਮੈਂ ਕਮਲ ਨਿਰਾਲਮ, ਕਮਲ ਦਾ ਫੁੱਲ ਚਿੱਕੜ 'ਚ ਵੀ ਹੁੰਦੇ ਹੈ, ਲੋਟਸ ਫਲਾਵਰ ਉਸ ਤੋਂ ਉੱਪਰ ਹੈ। ਇਸੇ ਤਰ੍ਹਾਂ ਹੀ ਜੇ ਮਨ ਜਿਹੜਾ ਉਹ ਜੁੜਿਆ ਹੋਇਆ ਹੈ ਉਸ ਸ਼ਬਦ ਦੇ ਨਾਲ, ਤੇ ਫਿਰ ਇਹ ਅੰਜਨ ਮਾਹੇ ਨਿਰੰਜਨ ਰਹੀਏ। ਇਹੀ ਇੱਕ ਤਰੀਕਾ ਹੈ ਕਿ ਤੁਸੀਂ ਅੰਜਨ ਦੇ ਵਿੱਚ ਵੀ ਨਿਰੰਜਨ ਬਿਨਾਂ ਕਿਸੇ ਪ੍ਰਭਾਵ ਤੋਂ ਜੀ ਸਕਦੇ ਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੀਆਂ ਵਿਚਾਰਾਂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਿਵਾਰ ਸੁਣਾ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।